अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ। ਤੇ ਗੱਲ ਇਹ ਵੇ ਕਿ ਇਸ ਟਾਈਮ 31 ਦਸੰਬਰ 2024 ਆਖਰੀ ਕੁਝ ਘੜੀਆਂ। ਵੈਸੇ ਤੇ ਮੇਰੇ ਵੀਰ ਅਫਜ਼ਲ ਭੱਟੀ ਨੇ ਵੀਡੀਓ ਗੱਲ ਵੇਲੇ ਦੀ ਚਾੜਤੀ ਕਿ ਜੀ ਅਸੀਂ ਸਾਡਾ ਆਖਰੀ ਪ੍ਰੋਗਰਾਮ, ਲੇਕਿਨ ਮੈਂ ਚਾਹ ਰਿਹਾ ਸੀ ਕਿ ਕੁਝ ਆਪਣੇ ਮਿੱਤਰਾਂ ਨਾਲ, ਆਪਣੇ ਸੰਗੀਆਂ ਨਾਲ, ਆਪਣੇ ਬੇਲੀਆਂ ਨਾਲ, ਜਿਹੜੇ ਸਾਡੇ ਗੱਲ ਵੇਲੇ ਦੀ ਫੈਮਿਲੀ ਦਾ ਹਿੱਸਾ ਲੋਕ ਨੇ, ਉਹਨਾਂ ਨਾਲ ਗੱਲਾਂ ਸਾਂਝੀਆਂ ਕਰਾਂ। 2024 ਮੇਰੀ ਲਾਈਫ ਦਾ, ਮੇਰੀ ਜ਼ਿੰਦਗੀ ਦਾ ਬਹੁਤ ਹੀ ਕੀਮਤੀ ਔਰ ਬੜਾ ਅਹਿਮ ਸਾਲ ਹੈ। ਜਿੱਦਾਂ ਦਾ ਹੋਸ਼ ਸੰਭਾਲਿਆ, ਯਾਨੀ ਮੁਸ਼ਕਿਲ ਤਰੀਨ ਦੌਰ ਜਿਹਨੂੰ ਕਹਿ ਲਓ ਕਿ ਉਹ 2024 ਸੀ, ਲੇਕਿਨ ਉਸ ਦੇ ਨਾਲ ਨਾਲ ਬਿਹਤਰੀਨ ਸਾਲ ਵੀ ਸੀ। ਵਜ੍ਹਾ ਬੜੀ ਸਾਦਾ ਜੀ ਕਿ ਇਸ 2024 ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਮੇਰਾ ਮੰਨਣਾ ਐਵੇਂ ਕਿ ਜਿਹੜੇ ਅਸੀਂ ਮਿਡਲ ਕਲਾਸ, ਲੋਅਰ ਮਿਡਲ ਕਲਾਸ ਤਬਕਾ ਹੁੰਦੇ ਹਾਂ, ਅਸੀਂ ਮੁਸ਼ਕਿਲ ਤਰੀਨ ਦੌਰ ਨੂੰ ਇੰਜੋਏ ਕਰਕੇ ਜੀਨੇ ਹਾਂ, ਲੇਕਿਨ ਸਾਡੇ ਕੋਲ ਚੋਇਸਿਸ ਸਿਰਫ ਦੋ ਹੀ ਹੁੰਦੀਆਂ। ਅਸੀਂ ਜਾਂ ਜਿੱਤ ਜਾਂਦੇ ਹਾਂ ਜਾਂ ਸਿੱਖ ਜਾਂਦੇ ਹਾਂ। ਹਾਰਨ ਵਾਲਾ ਆਪਸ਼ਨ ਸਾਡੇ ਕੋਲ ਕੋਈ ਨਹੀਂ ਹੁੰਦਾ, ਕਿਉਂਕਿ ਹਾਰਨ ਦੀ ਸਾਡੇ ਕੋਲ ਗੁੰਜਾਇਸ਼ ਹੀ ਨਹੀਂ ਆਉਂਦੀ। ਬਰਕਤ ਮੇਰਾ ਮੰਨਣਾ ਹੈ ਕਿ ਹਾਲਾਤ ਦੇ ਨਾਲ ਲੜਨਾ ਚਾਹੀਦਾ, ਔਰ ਇਹੀ ਅਸੀਂ ਕੀਤਾ। ਅਸੀਂ ਹਾਲਾਤ ਨਾਲ ਨਾ ਸਿਰਫ ਲੜੇ ਹਾਂ, ਲੜਨ ਵਾਂਗੂ ਲੜੇ। ਆਪਣਾ ਕਾਰੋਬਾਰ ਕਰਕੇ ਦੇਖਿਆ, ਮਾਮਲਾਤ ਦੇਖੇ, ਲੋਕਾਂ ਦੇ ਰਵੱਈਏ ਦੇਖੇ, ਠੰਡੇ ਤੇ ਸਰਦ ਕਿਸਮ ਦੇ ਰਵੱਈਏ ਵੀ ਬਰਦਾਸ਼ਤ ਕੀਤੇ। ਲੇਕਿਨ ਅੱਛੀ ਗੱਲ ਇਹ ਵੇ ਕਿ ਇਸ ਸਾਰੇ ਟਫ ਟਾਈਮ ਦੇ ਵਿੱਚ ਕੁਝ ਐਸੇ ਅੱਲਾਹ ਤਾਲਾ ਨੇ ਬੜੇ ਨਾਯਾਬ ਕਿਸਮ ਦੇ ਤੋਹਫੇ ਦਿੱਤੇ, ਜਿਨ੍ਹਾਂ ਦੇ ਵਿੱਚ ਮੇਰਾ ਇੱਕ ਮਿੱਤਰ ਅਫਜ਼ਲ ਭੱਟੀ, ਮੈਂ ਕਹਾਂਗਾ ਕਿ 2024 ਦੇ ਵਿੱਚ ਅਗਰ ਮੈਨੂੰ ਕੋਈ ਅੱਛੇ ਦੋਸਤਾਂ ਦੇ ਵਿੱਚ ਅਗਰ ਇਜ਼ਾਫਾ ਹੋਇਆ ਤਾਂ ਅਫਜ਼ਲ ਭੱਟੀ ਦੀ ਸੂਰਤ ਦੇ ਵਿੱਚ ਹੋਇਆ, ਜਿਹੜਾ ਮੇਰੇ ਪ੍ਰੋਗਰਾਮ ਦੇ ਵਿੱਚ ਹੋਸਟ ਦੇ ਤੌਰ ਤੇ ਆਪਣਾ ਕਿਰਦਾਰ ਨਿਭਾਉਂਦੇ ਨੇ। ਦੂਸਰੀ ਗੱਲ ਇਹ ਵੇ ਕਿ ਉਸ ਬੰਦੇ ਨੇ ਗੱਲ ਵੇਲੇ ਦੀ ਨੂੰ ਇੱਕ ਨਵਾਂ ਰੁਖ ਦਿੱਤਾ। ਵਜ੍ਹਾ ਇਹ ਸੀ ਕਿ 2020 ਦੇ ਵਿੱਚ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਤੇ 2024 ਤੱਕ ਬਸ ਇਹਨੂੰ ਸ਼ੁਗਲ ਦੇ ਤੌਰ ਤੇ ਸਮਝਿਆ, ਇਹਨੂੰ ਕਦੇ ਸੰਜੀਦਾ ਨਹੀਂ ਸੀ ਲਿਆ। ਭੱਟੀ ਸਾਹਿਬ ਹੋਰਾਂ ਨੇ ਦੁਬਾਰਾ ਆਮਾਦਾ ਕੀਤਾ ਕਿ ਜਨਾਬ ਇਸ ਨੂੰ ਸ਼ੁਰੂ ਕੀਤਾ ਜਾਏ, ਤੇ ਕਾਮਯਾਬੀ ਦਾ ਇਹ ਸਫ਼ਰ ਜਿਹੜਾ ਕਿ ਸਿਰਫ ਔਰ ਸਿਰਫ ਪਿਛਲੇ 4 ਸਾਲਾਂ ਦੇ ਵਿੱਚ 1500 ਫਾਲੋਅਰਸ ਸੇ ਨਹੀਂ ਕਹਾਂਗਾ, ਸਾਡੇ ਫੈਮਿਲੀ ਮੈਂਬਰਸ, ਗੱਲ ਵੇਲੇ ਦੀ ਫੈਮਿਲੀ ਦੇ ਮੈਂਬਰਸ ਜਿਨ੍ਹਾਂ ਦਾ ਇਜ਼ਾਫਾ ਹੋਇਆ ਸੀ, ਅੱਜ ਉਹ ਵੱਧ ਕੇ 22,000 ਤੱਕ ਦਾ ਸਫ਼ਰ ਅਸੀਂ ਕਰ ਚੁੱਕੇ ਹਾਂ ਫੇਸਬੁੱਕ ਤੇ। ਇਸੇ ਤਰ੍ਹਾਂ YouTube ਜਿਹਨੂੰ ਕਦੇ ਖੋਲ ਕੇ ਨਹੀਂ ਸੀ ਦੇਖਿਆ, ਅੱਜ ਉਹ ਮਤਲਬ ਆਪਣੇ ਸਫ਼ਰ ਦੇ ਵਿੱਚ ਜਾਰੀ ਸਾਰੀ। ਇਸ ਤੋਂ ਇਲਾਵਾ ਸਿਆਸੀ ਤੌਰ ਤੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਪਹਿਚਾਨ ਮਿਲੀ, ਯਾਨੀ ਮੌਕਾ ਮਿਲਿਆ। ਪਹਿਲੇ ਬੜੇ ਬੜੇ ਕੱਦਾਵਰ ਸ਼ਖਸੀਆਤ ਜਿਹੜੀਆਂ ਸਨ ਉਹ ਸਿਆਸਤ ਦੇ ਵਿੱਚ ਆਉਂਦੀਆਂ ਸਨ, ਔਰ ਉਹਨਾਂ ਦੀ ਹੀ ਪਹਿਚਾਨ ਹੁੰਦੀ ਸੀ, ਤੇ ਸਾਡੇ ਜੈਸੇ ਜਿਹੜੇ ਲੋਕ ਹੁੰਦੇ ਹਨ ਉਹ ਛੁਪੇ ਰਹਿੰਦੇ ਸਨ। ਔਖਾ ਵੇਲਾ ਆਇਆ, ਪਾਰਟੀ ਤੇ ਵੀ ਆਇਆ, ਅਸੀਂ ਵੀ ਇੱਕ ਅਦਨਾ ਜਿਹੇ ਕਾਰਕੁਨ ਦੇ ਨਾਤੇ ਦੌੜ ਭੱਜ ਕੀਤੀ, ਤੇ ਉਸੇ ਦੌੜ ਭੱਜ ਦੇ ਨਤੀਜੇ ਦੇ ਵਿੱਚ ਸਾਡੀ ਆਵਾਜ਼ ਦੁਨੀਆ ਤੱਕ ਸੁਣੀ। ਇਹ ਵੀ ਸਾਡੇ ਤੇ ਰੱਬ ਦਾ ਕਰਮ ਜਿਹੜਾ 2024 ਚ ਹੀ ਹੋਇਆ। ਤੇ ਜੇ ਮੈਂ ਗੱਲ ਕਰਾਂ ਕਾਰੋਬਾਰ ਦੀ, ਪਿਛਲੇ 20 ਸਾਲ ਤੋਂ ਨੌਕਰੀ ਕੀਤੀ, ਇਹ 2024 ਦੇ ਵਿੱਚ ਕਾਰੋਬਾਰ ਦਾ ਵੀ ਮਜ਼ਾ ਚੱਖਿਆ, ਨਾ ਸਿਰਫ ਚੱਖਿਆ, ਉਹਨੂੰ ਖੂਬ ਇੰਜੋਏ ਵੀ ਕੀਤਾ। ਇਸੇ ਤਰ੍ਹਾਂ ਹੀ ਆਪਣੇ ਦੌਰ ਦੇ ਇਸ ਮੁਸ਼ਕਲ ਤਰੀਨ ਦੌਰ ਨੂੰ ਇੰਨਾ ਜ਼ਿਆਦਾ ਇੰਜੋਏ ਔਰ ਇੰਨਾ ਜ਼ਿਆਦਾ ਯਾਦਗਾਰ ਬਣਾਇਆ ਕਿ ਮੈਂ ਕਹਾਂਗਾ ਕਿ ਲਾਈਫ ਦੇ ਵਿੱਚ ਸਿੱਖਣ ਦੇ ਹਵਾਲੇ ਦੇ ਨਾਲ, ਜ਼ਿੰਦਗੀ ਨੂੰ ਇੱਕ ਨਵੇਂ ਮਾਣੇ ਦੇਣ ਦੇ ਹਵਾਲੇ ਨਾਲ, ਨਵੇਂ ਪੈਂਡੇ ਪੈਣ ਦੇ ਹਵਾਲੇ ਨਾਲ 2024 ਮੇਰੀ ਜ਼ਿੰਦਗੀ ਦਾ ਇੱਕ ਬੜਾ ਅਹਿਮ ਸਾਲ ਹੈ। ਮੈਂ ਇਹ ਗੱਲ ਕਹਾਂਗਾ, ਇਸੇ ਗੱਲ ਦੇ ਉੱਤੇ ਗੱਲ ਨੂੰ ਆਪਣੀ ਨੂੰ ਖਤਮ ਕਰਾਂਗਾ ਕਿ ਦੇਖੋ, ਜ਼ਿੰਦਗੀ ਦੇ ਵਿੱਚ ਹਾਲਾਤ ਵਾਕਿਆਤ ਜਿਵੇਂ ਦੇ ਵੀ, ਵੇਲਾ ਕਿਵੇਂ ਦਾ ਵੀ ਹੋਏ, ਸਾਡੇ ਕੋਲ ਚੋਇਸ ਇਹ ਦੋ ਹੀ ਰਹਿਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਹੁੰਦੀਆਂ, ਜਾਂ ਤੁਸੀਂ ਜਿੱਤ ਜਾਣਾ ਤੇ ਜਾਂ ਤੁਸੀਂ ਸਿੱਖ ਜਾਣਾ। ਔਰ ਇਹਦੀ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਹਾਲਾਤ ਦੇ ਨਾਲ ਲੜਨਾ ਸਿੱਖੋ। ਮਾਮਲਾਤ ਜਿਵੇਂ ਦੇ ਵੀ ਹੋਣ, ਉਹਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲੋ, ਆਪਣੇ ਅੰਦਰ ਇੰਨੀ ਲਚਕ ਪੈਦਾ ਕਰੋ ਕਿ ਤੁਸੀਂ ਕਿਸੇ ਕਿਸਮ ਦੇ ਵੀ ਹਾਲਾਤ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਜ਼ਿਹਨੀ ਤੌਰ ਤੇ ਤਿਆਰ ਹੋ। ਤੇ ਬਾਕੀ ਰਹੀ ਗੱਲ ਆਖਰੀ ਘੜੀਆਂ ਦੇ ਵਿੱਚ, ਮੈਂ ਸਿਰਫ ਇਹ ਕਹਾਂਗਾ
ਕਿ ਜੇ ਤੁਹਾਡਾ ਦੋਸਤਾਂ ਦਾ ਇਸੇ ਤਰ੍ਹਾਂ ਹੀ ਪਿਆਰ, ਇਸੇ ਤਰ੍ਹਾਂ ਹੀ ਸਾਥ ਰਿਹਾ, ਤੇ ਅਸੀਂ ਇਨਸ਼ਾਅੱਲਾ ਗੱਲ ਵੇਲੇ ਦੀ ਅਗਲੇ ਲੈਵਲ ਤੇ ਲੈ ਕੇ ਜਾਵਾਂਗੇ। ਤੇ ਤੁਹਾਡੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੈ। 2025 ਤੁਹਾਡਾ ਸਾਲ ਹੈ, ਸਾਡਾ ਸਾਲ ਹੈ ਇਨਸ਼ਾਅੱਲਾ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦੇ, ਰੱਬ ਰੱਖਾ।